ਫॉर ਜਸਟਿਸ ਦੇ ਕੈਨੇਡਾ ਵਿੱਚ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ। ਗੁਰਬਾਣੀ ਪ੍ਰਸਾਰਣ ਮਾਮਲੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ। ਗੁਰਬਾਣੀ ਪ੍ਰਸਾਰਣ ਮਾਮਲੇ ਤੇ ਵੱਖ-ਵੱਖ ਆਗੂਆਂ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਨਸੀਹਤ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਦੇ ਮੁੱਖ ਸੇਵਾਦਾਰ ਅਤੇ ਸਿੱਖਸ ਫॉर ਜਸਟਿਸ ਦੇ ਕੈਨੇਡਾ ਵਿੱਚ ਆਗੂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਗੇਟ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਇਹ ਖਬਰ ਸੁਣਨ ਸਾਰ ਸੰਗਤ ਗੁਰਦੁਆਰਾ ਸਾਹਿਬ ਪਹੁੰਚਣਾ ਸ਼ੁਰੂ ਹੋ ਗਈ। ਗੁਰਦੁਆਰਾ ਸਾਹਿਬ 'ਚ ਆ ਕੇ ਦੁਸ਼ਮਣਾਂ ਵੱਲੋਂ ਸਿੱਖ ਆਗੂ ਤੇ ਕੀਤੇ ਇਸ ਹਮਲੇ ਕਾਰਨ ਸੰਗਤਾਂ ਵਿੱਚ ਭਾਰੀ ਗੁੱਸਾ ਅਤੇ ਨਾਰਾਜ਼ਗੀ ਹੈ। ਸ਼ਾਮ 6 ਵਜੇ ਸੰਗਤਾਂ ਨੂੰ ਅਗਲੇ ਪ੍ਰੋਗਰਾਮ ਲਈ ਸਰੀ ਗੁਰਦੁਆਰਾ ਸਾਹਿਬ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਨਿੱਜਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰੀਆਂ। ਨਿੱਜਰ ਇਸ ਗੁਰਦੁਆਰੇ ਦੇ ਪ੍ਰਧਾਨ ਵੀ ਸਨ। ਬੀਤੀ ਰਾਤ ਨਿੱਜਰ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਵਿੱਚ ਆਪਣੀ ਕਾਰ ਵਿੱਚ ਸਨ। ਇਸੇ ਦੌਰਾਨ ਦੋ ਹਮਲਾਵਰ ਮੋਟਰਸਾਈਕਲ ਤੇ ਆਏ ਅਤੇ ਪਾਰਕਿੰਗ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ। ਹਰਦੀਪ ਸਿੰਘ ਨਿੱਜਰ ਨੂੰ ਕਾਰ ਤੋਂ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਿਆ ਤੇ ਉਹਨਾਂ ਦੀ ਮੌਤ ਹੋ ਗਈ। ਸੂਤਰਾਂ ਦੇ ਮੁਤਾਬਕ ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ 3 ਨੌਜਵਾਨਾਂ ਨੂੰ ਫੜਿਆ ਹੈ। ਭਾਰਤ ਦੀ ਜਾਂਚ ਏਜੰਸੀ NIA ਨੇ ਭਾਈ ਨਿੱਜਰ ਤੇ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ। ਭਾਈ ਨਿੱਜਰ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਜਾਉਣ ਲਈ ਭਾਰਤੀ ਏਜੰਸੀਆਂ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੀਆਂ ਸਨ। ਸਿੱਖਾਂ ਦਾ ਮੰਨਣਾ ਹੈ ਕਿ ਭਾਰਤ ਕੋਲ ਆਪਣੇ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ ਤੇ ਹੁਣ ਸਿੱਖ ਆਗੂਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਹੈ। ਬਰੈਂਪਟਨ ਸ਼ਹਿਰ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਵਿੱਚ ਹਰਦੀਪ ਸਿੰਘ ਨਿੱਜਰ ਦੀ ਅਹਿਮ ਭੂਮਿਕਾ ਸੀ। NIA ਨੇ ਉਹਨਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੋਈ ਹੈ। ਜਲੰਧਰ ਦੇ ਭਾਰ ਸਿੰਘਪੁਰ ਵਿੱਚ ਉਹਨਾਂ ਦੀ ਜਾਇਦਾਦ ਕੁਰਕ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ 28 ਜਨਵਰੀ 2020 ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਉਰਫ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 20 ਦਸੰਬਰ 2022 ਨੂੰ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਸੀ। 6 ਮਈ ਨੂੰ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਰ 15 ਜੂਨ ਨੂੰ ਅਵਤਾਰ ਸਿੰਘ ਖੰਡਾ ਦਾ ਲੰਡਨ ਵਿੱਚ ਕਤਲ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬੇਨਤੀ ਆ ਕਿ ਸਾਡੇ ਵੀਰ ਭਾਈ ਹਰਦੀਪ ਸਿੰਘ ਦਾ ਜੋ ਇੱਥੇ ਪੋਲੀਟੀਕਲ ਅਸੈਸੀਨੇਸ਼ਨ ਇਹਨੂੰ ਅਸੀਂ ਕਹਿ ਸਕਦੇ ਹੋਇਆ ਆ, ਇਹ ਕੋਈ ਆਮ ਨਾ ਵਿਅਕਤੀ ਸੀਗਾ, ਨਾ ਇਹ ਕੋਈ ਆਮ ਕਤਲ ਜਾਂ ਮਰਡਰ ਨੂੰ ਗਿਣਨਾ ਚਾਹੀਦਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਨਾ ਓਨਲੀ ਕਿ ਇਹ ਰੜਕਦੇ ਸੀਗੇ, ਪਰ ਜਿੱਦਾਂ ਇਹਨਾਂ ਨੇ ਸਿੱਖਾਂ ਨੂੰ ਹਲੂਣਾ ਦਿੱਤਾ, ਖਾਲਿਸਤਾਨ ਦੇ ਸੰਘਰਸ਼ ਨੂੰ ਹਲੂਣਾ ਦਿੱਤਾ ਤੇ ਨਾਲ ਅੰਮ੍ਰਿਤ ਲਈ ਪ੍ਰੇਰਿਆ, ਸਿੱਖੀ ਸੰਘਰਸ਼ ਲਈ ਪ੍ਰੇਰਿਆ। ਸਾਰਾ ਕੈਨੇਡਾ ਦੁਨੀਆ ਭਰ ਦੇ ਵਿੱਚ ਘੁੰਮਦੇ ਰਹੇ, ਸ਼ਹੀਦ ਪਰਿਵਾਰਾਂ ਨੂੰ ਇਹਨਾਂ ਨੇ ਸਾਂਭਿਆ। ਹਰ ਪੱਖ ਜਿਹੜਾ ਸਿੱਖ ਸੰਘਰਸ਼ ਦਾ ਆ ਉਹਨਾਂ ਦੇ ਵਿੱਚ ਇਹਨਾਂ ਨੇ ਤਨ ਮਨ ਧਨ ਲਾ ਕੇ ਆਪਣੀ ਸੇਵਾ ਨਿਭਾਈ ਤੇ ਅੱਜ ਆਪਣਾ ਜਿਹੜਾ ਇੱਥੇ ਆ ਭਾਣਾ ਵਰਤਿਆ ਆ, ਹੁਕਮ ਦੇ ਵਿੱਚ ਰਹਿਣਾ, ਭਾਣਾ ਮੰਨਣਾ, ਪਰਿਵਾਰ ਦਾ ਸਾਥ ਦੇਣਾ ਤੇ ਉਸ ਸੰਘਰਸ਼ ਦੇ ਫੈਂਡੇ ਰਾਹ ਤੇ ਤੁਰਨਾ ਜਿਹੜਾ ਉਹਨਾਂ ਨੇ ਸਾਨੂੰ ਆਪਣੀ ਜੀਵਨ ਦੇ ਵਿੱਚ ਤੇ ਆਪਣੀ ਹੁਣ ਮੌਤ ਦੇ ਵਿੱਚ, ਸ਼ਹੀਦੀ ਦੇ ਵਿੱਚ ਵੀ ਉਹਨਾਂ ਨੇ ਦਿਖਾਇਆ ਹੈ। ਬੋਲੇ ਸੋ ਨਿਹਾਲ। ਇਹ ਜਿਹੜੀ ਮਾਯੂਸੀਆਂ ਦੀਆਂ ਗੱਲਾਂ ਆ ਇਹ ਸਾਡੇ ਲਈ ਨਹੀਂ ਹੈਗੀਆਂ। ਸਾਨੂੰ ਪਤਾ ਉਹਨਾਂ ਨੇ ਵਾਰ ਕਰਨਾ ਆ, ਸਾਡੇ ਯੋਧੇ ਵੀ ਵਾਰ ਕਰਦੇ ਰਹਿੰਦੇ ਆ, ਪਰ ਇਹਦੇ ਵਿੱਚੋਂ ਅਸੀਂ ਜੇ ਕੁਝ ਸਿੱਖਣਾ, ਅੱਗੇ ਤੁਰਨਾ ਤੇ ਅਸੀਂ ਆਪਣੀ ਜਿਹੜੀ ਕੌਮੀ ਫਰਜ਼ ਜਿਹੜਾ ਉਹਨੂੰ ਨਿਭਾਉਣਾ, ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਇੱਥੇ ਬੇਨਤੀ ਕਰਦੇ ਆ ਕਿ ਕੱਲ ਸ਼ਾਮ ਨੂੰ ਇੱਥੇ ਗੁਰੂ ਨਾਨਕ ਸਿੰਘ ਗੁਰਦੁਆਰਾ 6 ਵਜੇ ਦੇ ਟਾਈਮ ਤੇ ਇੱਥੇ ਅਸੀਂ ਪਹੁੰਚਣਾ, ਵਾਹਿਗੁਰੂ ਸਿਮਰਨ ਦਾ ਜਾਪ ਕਰਨਾ ਉਹ ਵਿਛੜੇ ਹੋਏ ਵੀਰ ਲਈ, ਤੇ ਨਾਲ ਅਸੀਂ ਇੱਥੇ ਵਿਚਾਰ ਵਟਾਂਦਰੇ ਵੀ ਕਰਨੇ ਆ ਕਿ ਸਾਡੀ ਹੁਣ ਫਰਜ਼ ਕੀ ਬਣਦਾ ਆ ਕਿ ਅਸੀਂ ਇਹ ਜਿਹੜਾ ਸੰਘਰਸ਼ ਹੈ ਇਹਨੂੰ ਅੱਗੇ ਕਿੱਦਾਂ ਤੋਰਨਾ। ਆਉਣ ਵਾਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨਾਂ ਬਹੁਤ ਹੋਣੀਆਂ ਆ, ਦੁੱਖ ਸੁੱਖ ਜਿਹੜੇ ਆ ਉਹ ਬਹੁਤ ਸਾਂਝੇ ਹੋਣੇ ਆ, ਵਿਚਾਰ ਦਾ ਮੌਕਾ ਸਾਨੂੰ ਸਾਰਿਆਂ ਨੂੰ ਮਿਲਣਾ ਆ, ਪਰ ਇਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਾਥ ਦੇ ਕੇ ਭਰਾਵਾਂ ਭੈਣਾਂ ਵਾਂਗ ਇੱਕ ਪੰਥ ਪਰਿਵਾਰ ਬਣ ਕੇ ਆਪਾਂ ਆਪਣੀਆਂ ਹੁਣ ਜ਼ਿੰਮੇਵਾਰੀਆਂ ਸਾਂਭਣੀਆਂ ਆ। ਜੇ ਇੱਕ ਸਾਡੇ ਕੋਲ ਹੀਰਾ ਲੈ ਗਏ ਆ, ਹੋਰ ਸਾਡੇ ਹੀਰੇ ਅੱਗੇ ਆਉਣਗੇ, ਹੋਰ ਲੈ ਜਾਣਗੇ। ਸਾਡਾ 300 ਸਾਲ ਦਾ ਇਤਿਹਾਸ ਹੀ ਇਸ ਗੱਲ ਦਾ ਗਵਾਹੀ ਆ। ਜਿੱਥੇ ਅਸੀਂ ਆਵਾਜ਼ ਉਠਾਉਣੀ ਆ, ਜਿੱਥੇ ਅਸੀਂ ਆਪਣੇ ਰਾਜ ਦੀ ਗੱਲ ਕਰਨੀ ਆ, ਜਿੱਥੇ ਪਾਤਸ਼ਾਹੀ ਦਾਅਵਾ ਨੂੰ ਕਾਇਮ ਕਰਨਾ ਆ, ਉੱਥੇ ਇਹੋ ਜਿਹੇ ਜਿਹੜੇ ਕਦਮ ਸਰਕਾਰਾਂ ਸਾਡੇ ਖਿਲਾਫ ਚੁੱਕਦੀਆਂ ਰਹਿੰਦੀਆਂ ਤੇ ਅਸੀਂ ਹੱਸ ਕੇ ਉਹਨਾਂ ਨੂੰ ਕਬੂਲ ਕਰਨੇ ਆ। ਇਹ ਨਹੀਂ ਹੋਣਾ ਕਿ ਅਸੀਂ ਪਿੱਛੇ ਹਟਣਾ, ਇਹ ਨਹੀਂ ਸੋਚਣਾ ਕਿ ਜੇ ਹਰਦੀਪ ਸਿੰਘ ਨੂੰ ਹੱਥ ਪਾ ਸਕਦੇ ਆ ਕਿ ਸਾਨੂੰ ਵੀ ਪਾ ਸਕਦੇ ਆ। ਪਾ ਕੇ ਦੇਖ ਲੈਣ। ਅਸੀਂ ਵੀ ਜਿਹੜੇ ਮੋਹਰੇ ਖੜੇ ਆ, ਜਿੰਨੇ ਵੀ ਇੱਥੇ ਵੀਰ ਭੈਣ ਆ, ਤੁਹਾਡੀ ਅਰਦਾਸਾਂ ਦੇ ਨਾਲ ਹੀ ਖੜੇ ਆ। ਜੇ ਕੱਲ ਨੂੰ ਸਾਡੀ ਵੀ ਵਾਰੀ ਆ ਗਈ, ਉੱਥੇ ਕੋਈ ਵੀ ਆਸੂ ਵਾਲੀ ਗੱਲ ਨਹੀਂ ਹੈਗੀ, ਕੋਈ ਮਾਯੂਸੀ ਵਾਲੀ ਗੱਲ ਨਹੀਂ ਹੈਗੀ, ਉੱਥੇ ਸਿਰਫ ਜਗਾਰਿਆਂ ਦੀ ਗੂੰਜ ਹੋਣੀ ਚਾਹੀਦੀ ਹੈ। ਲੰਬੇ ਸਮੇਂ ਤੋਂ ਸਾਡੇ ਨਾਲ ਹੋ ਰਿਹਾ ਆ ਤੇ ਅੱਗੇ ਵੀ ਹੋ ਸਕਦਾ ਆ। ਇਹ ਬੇਨਤੀ ਸਾਡੇ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਤੇ ਜਿੰਨੀਆਂ ਵੀ ਇੱਥੇ ਬੇਨਤੀਆਂ ਹੋਣੀਆਂ, ਗਾਂ ਵੀ ਹੋਣੀਆਂ ਆ,
ਇੱਕ ਗੱਲ ਅਸੀਂ ਪੱਲੇ ਬਣ ਕੇ ਇੱਥੋਂ ਜਾਣਾ ਆ ਤੇ ਅਸੀਂ ਸਾਰਿਆਂ ਨੇ ਇੱਥੋਂ ਤੁਰ ਜਾਣਾ ਆ। ਜਿੱਦਾਂ ਹੀ ਅਸੀਂ ਆਏ ਆ ਉਦਾਂ ਹੀ ਅਸੀਂ ਚਲੇ ਜਾਣਾ ਆ। ਮਰਨ ਲਖਾਏ ਮੰਡਲ ਮੇ ਆਏ। ਸਤਿਗੁਰ ਨੇ ਸਾਨੂੰ ਇੰਨਾ ਤਾਂ ਦੱਸ ਦਿੱਤਾ ਹੈ ਕਿ ਇਹ ਹੁਕਮ ਆ। ਇਹਦੇ ਵਿੱਚ ਜੋ ਅਸੀਂ ਇੱਥੇ ਕਰਕੇ ਜਾਣਾ ਆ, ਜਿਹੜੀ ਸੇਵਾ ਨਿਭਾ ਕੇ ਜਾਣੀ ਆ, ਸਿਰਫ ਉਹ ਸਾਡੇ ਨਾਲ ਜਾਣੀ ਆ। ਤੇ ਹਰਦੀਪ ਸਿੰਘ ਨੇ ਆਪਣਾ ਫਰਜ਼ ਨਿਭਾਇਆ ਤੇ ਹਰਦੀਪ ਸਿੰਘ ਨੇ ਤਾਂ ਇੰਨਾ ਫਰਜ਼ ਨਿਭਾਇਆ ਤੇ ਅਸੀਂ ਆਲੇ ਦੁਆਲੇ ਵੀ ਉਹਦੇ ਸੀਗੇ ਕਿ ਉਹਨੂੰ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਤੂੰ ਹੌਲੀ ਹੋ ਜਾ, ਥੋੜਾ ਕਰ, ਇਹ ਤਾਂ ਬਚ ਕੇ ਰਹਿ। ਇਹ ਜਿਹੜੀਆਂ ਗੱਲਾਂ ਵੀਰਾਂ ਭੈਣਾਂ ਨੇ ਉਹਨੂੰ ਬਹੁਤ ਕਹੀਆਂ, ਪਰ ਉਹਦਾ ਦ੍ਰਿੜਤਾ ਹੀ ਇੰਨੀ ਸੀਗੀ। ਹੁਣ ਇਹ ਗੱਲ ਸਾਡੇ ਮੂੰਹੋਂ ਨਹੀਂ ਨਿਕਲਣੀ ਚਾਹੀਦੀ ਕਿ ਜੇ ਏਦਾਂ ਕਰ ਦਿੰਦਾ ਤੇ ਏਦਾਂ ਹੋ ਜਾਂਦਾ, ਜਾਂ ਏਦਾਂ ਕਰ ਦਿੰਦਾ ਤਾਂ ਏਦਾਂ ਹੋ ਜਾਂਦਾ। ਸਤਿਗੁਰ ਦੇ ਪਿਆਰੇ ਬੱਚੇ ਨੇ ਆਪਣਾ ਥਾਂ ਜਿਹੜਾ ਆ ਸਤਿਗੁਰ ਦੀ ਗੋਦੀ ਦੇ ਵਿੱਚ ਲੈ ਲਿਆ ਆ। ਬੋਲੇ ਸੋ ਨਿਹਾਲ। ਇਹ ਸਿਰਫ ਪ੍ਰੇਰਨਾ ਦੀ ਗੱਲ ਆ ਸਾਡੇ ਲਈ ਕਿ ਅਸੀਂ ਵੀ ਇਹ ਜਿਹੜਾ ਰਾਹ ਅਪਣਾਇਆ ਆ। ਸਤਿਗੁਰ ਕਿਰਪਾ ਕਰਨ। ਸਿੰਘ ਜਿਹੜੇ ਆ ਤੇ ਕੌਰਾਂ ਜਿਹੜੀਆਂ ਸਾਡੀਆਂ ਬੀਬੀਆਂ ਸ਼ਹੀਦੀ ਦੀ ਅਰਦਾਸਾਂ ਕਰਦੀਆਂ ਆ। ਮੈਨੂੰ ਪੂਰੀ ਦ੍ਰਿੜਤਾ ਦੇ ਨਾਲ ਗੱਲ ਦਾ ਪਤਾ ਆ ਕਿ ਇਹ ਭਾਜੀ ਦੀ ਵੀ ਇਹੀ ਅਰਦਾਸ ਹੁੰਦੀ ਸੀਗੀ ਤੇ ਉਹ ਅਰਦਾਸ ਸਤਿਗੁਰ ਨੇ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ ਹਰਦੀਪ ਸਿੰਘ ਦੀ ਪੂਰੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਵੱਲੋਂ ਗੁਰਬਾਣੀ ਪ੍ਰਸਾਰਣ ਦੇ ਲਈ ਕੀਤੇ ਫੈਸਲੇ ਤੇ ਇਤਰਾਜ਼ ਜਤਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਧਾਮੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਣ ਦੀ ਨਸੀਹਤ ਵੀ ਦਿੱਤੀ। ਜੇ ਇਸ ਗੁਰਸ਼ਬਦ ਤੋਂ ਸਮੁੱਚੀ ਦੁਨੀਆ ਨੇ ਸੇਧ ਲੈਣੀ ਆ, ਇਹਦੇ ਉੱਤੇ ਕੋਈ ਵਿਵਾਦ ਖੜਾ ਕੀਤਾ ਜਾਵੇ, ਮੈਂ ਸਮਝਦਾ ਇਹ ਵੀ ਇੱਕ ਤਰਸਯੋਗ ਗੱਲ ਆ। ਇਹ ਮੈਂ ਸਨੇਬਰ ਤਾਂ ਬੇਨਤੀ ਕਰਨੀ ਚਾਹੁੰਦਾ, ਅੱਜ ਮੈਂ ਕਿਸੇ ਦੀ ਕੋਈ ਵਕਾਲਤ ਨਹੀਂ ਕਰਦਾ, ਪਰ ਕੋਈ ਬੰਦਾ ਬਾਂਹ ਖੜੀ ਕਰਕੇ ਕਹੇ ਕਿ ਜਿਹੜੀ ਅੱਜ ਲਾਈਵ ਚੱਲ ਰਹੀ ਉਹਦੇ ਵਿੱਚ ਕੋਈ ਇੱਕ ਆਨਾ ਲੈਂਦਾ ਉਹਨਾਂ ਕੋਲੋਂ, ਕੋਈ ਉਹਨੂੰ ਚਾਰਜ ਦੇਣੇ ਪੈਂਦੇ ਇਸ ਚੈਨਲ ਲਈ। ਜੇ ਬਾਕੀਆਂ ਲਈ ਦੇਣੇ ਪੈਂਦੇ, ਇਹਦੇ ਲਈ ਕੋਈ ਚਾਰਜ ਨਹੀਂ, ਫ੍ਰੀ ਆਫ ਕਾਸਟ ਆ। ਪਹਿਲਾਂ ਤਾਂ ਲੋਕਾਂ ਦੇ ਮਨਾਂ 'ਚੋਂ ਇਹ ਗੱਲ ਨਿਕਲ ਜਾਏ। ਇਹਨੂੰ ਬੜਾ ਵੱਡੇ ਪੱਧਰ ਤੇ ਛਾਲਿਆ ਜਾ ਰਿਹਾ, ਇਹਦਾ ਪੋਲੀਟੀਕਲ ਕਾਰਨ ਕਰ ਦਿੱਤਾ ਇਸ ਮੁੱਦੇ ਦਾ। ਇਹ ਧਾਰਮਿਕ ਗੱਲਾਂ ਆ। ਭਗਵੰਤ ਮਾਨ ਜੀ, ਇਹਨਾਂ ਨੂੰ ਆਪਾਂ ਰਾਜਨੀਤਿਕ ਛਾਲੇ ਦੇ ਵਿੱਚ ਨਾ ਲਿਆਈਏ। ਇਹਦੇ ਤੇ ਆਪਾਂ ਰਾਜਨੀਤੀ ਕਰਾਂਗੇ ਫਿਰ ਮੇਰਾ ਖਿਆਲ ਹੈ ਆਪਾਂ ਅਵੇਸਲੇ ਰਹਾਂਗੇ। ਇਦੋਂ ਵੱਡੀ ਦਖਲਅੰਦਾਜ਼ੀ ਹੋਰ ਕੀ ਹੋ ਸਕਦੀ ਆ ਕਿ ਇੱਕ ਧਾਰਮਿਕ ਮੁੱਦੇ ਨੂੰ ਰਾਜਨੀਤੀਕਰਨ ਕਰਕੇ, ਜਿਹਦਾ ਕੋਈ ਅਧਿਕਾਰ ਵੀ ਨਹੀਂਗਾ, ਉਹਨੂੰ ਆਪਾਂ ਅਸੈਂਬਲੀ ਦੇ ਵਿੱਚ ਲਿਜਾ ਰਹੇ ਹਾਂ। ਸੋ ਇਹ ਮੈਂ ਇਹਨਾਂ ਦੇ ਐਕਟ ਨੂੰ ਹਾਈਲੀ ਕੰਡੈਮ ਕਰਦਾ। ਨਾਲ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹ 103 ਸਾਲ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਸਰਕਾਰਾਂ ਗਈਆਂ, ਕਿਸੇ ਨੇ ਹੀਹਾ ਨਹੀਂ ਕੀਤਾ। ਜੇ ਟੁੱਕ ਮਾਤਰ ਹੀਹਾ ਕਿਸੇ ਨੇ ਕੀਤਾ ਵੀ ਆ, ਉਹ ਕਰਨ ਤੋਂ ਬਾਅਦ ਫਿਰ ਉਹਨੂੰ ਆਪਣੇ ਪਛਤਾਵੇ ਦੇ ਹੰਝੂ ਜਿਹੜੇ ਵਹਾਉਣੇ ਪਏ। ਤੇ ਮੈਂ ਨਿਮਰਤਾ ਸਹਿਤ ਇਹਨੂੰ ਬੇਨਤੀ ਇਹਨਾਂ ਨੂੰ ਕਰਦਾ, ਮੁੱਖ ਮੰਤਰੀ ਸਾਹਿਬ ਨੂੰ, ਦਿੱਲੀ ਦੇ ਤੁਹਾਡੇ ਪ੍ਰਧਾਨ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ, ਉਹਨਾਂ ਦੇ ਸੂਬੇਦਾਰ ਨਾ ਬਣੋ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡਿਵੈਲਪਮੈਂਟ ਤੇ ਹੋਰ ਕਾਰਜਾਂ ਦੇ ਵਿੱਚ ਤਵੱਕੋ ਦੇਣੀ ਆ। ਧਰਮ ਦੇ ਵਿੱਚ ਗੁਰਬਾਣੀ ਦੀ ਚਿੰਤਾ ਨਾ ਕਰੋ। ਇਹ ਛੇਤੀ ਤੁਹਾਨੂੰ ਇਹਦਾ ਫਰੂਟਫੁਲ ਐਕਟ ਜਿਹੜਾ ਸਾਹਮਣੇ ਆ ਜਾਊਗਾ, ਕਿਉਂਕਿ ਇੱਕ ਧਿਰ ਬਣ ਕੇ ਅਸੀਂ ਨਾ ਹੈ ਤੇ ਨਾ ਅਸੀਂ ਧਿਰ ਬਣਨਾ। ਅਸੀਂ ਤਾਂ ਉਹ ਗੱਲ ਕਰਾਂਗੇ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਾਰਥਕ ਤੌਰ ਤੇ ਉਹ ਸਾਡੇ ਨਾਲ ਚੱਲੇ। ਪੰਜਾਬ ਸਰਕਾਰ ਦੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਤੇ ਵੱਖ-ਵੱਖ ਸਿੱਖ ਆਗੂਆਂ ਨੇ ਆਪਣੇ ਪ੍ਰਤੀਕਰਮ ਦਿੱਤੇ ਹਨ, ਜੋ ਕਿ ਸਾਰੇ ਵਿਰੋਧ ਵਿੱਚ ਹੀ ਹਨ। ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਖਤਿਆਰ ਖੇਤਰ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਉੱਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਰਦਾਰ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਧਰਮ ਦੀ ਸਿਆਸਤ 440 ਵੋਲਟ ਦਾ ਕਰੰਟ ਹੈ, ਮਿਹਰਬਾਨੀ ਕਰਕੇ ਇਸ ਪਾਸੇ ਮੂੰਹ ਨਾ ਕਰੋ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਮੁੱਖ ਮੰਤਰੀ ਪੰਜਾਬ ਨੂੰ ਦਖਲ ਨਾ ਦੇਣ ਦੀ ਨਸੀਹਤ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਮੈਂ ਸਮਝਦਾ ਹਾਂ ਅਸੀਂ ਇਹਦੇ ਹਮਾਇਤੀ ਹਾਂ ਕਿ ਗੁਰਬਾਣੀ ਕੋਈ ਵੀ ਕਰੇ, SGPC ਸਾਰਿਆਂ ਨੂੰ ਉਹਦਾ ਰਾਈਟ ਦੇਵੇ, ਲੇਕਿਨ ਪੰਜਾਬ ਸਰਕਾਰ ਕੋਈ ਨਹੀਂ ਹੁੰਦੀ ਕਿ ਗੁਰਦੁਆਰਾ ਐਕਟ ਦੇ ਵਿੱਚ ਤਰਮੀਮ ਕਰਨ ਦਾ। ਸਾਹਿਬ ਭਗਵੰਤ ਮਾਨ ਜੀ, ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਸੈਂਟਰ ਦੇ ਥੱਲੇ ਆਉਂਦਾ, ਨਾ ਸੈਂਟਰ ਦੀ ਸਰਕਾਰ ਨਾਲ ਤੁਸੀਂ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ, ਕਿਉਂਕਿ ਪੰਡਤ ਨਹਿਰੂ ਤੇ ਮਾਸਟਰ ਤਾਰਾ ਸਿੰਘ ਦਾ ਇਹ ਪੈਕਟ ਹੈਗਾ
ਕਿ ਐਸਜੀਪੀਸੀ ਦੀ ਕੋਈ ਤਰਮੀਮ ਹੋਏਗੀ, ਐਸਜੀਪੀਸੀ ਦਾ ਜਨਰਲ ਹਾਊਸ ਉਸ ਨੂੰ ਰਿਕਮੈਂਡ ਕਰੇਗਾ। ਤੁਸੀਂ ਸਿੱਖਾਂ ਦੀ, ਤੁਸੀਂ ਕੌਮ ਦੀ ਮਰਜ਼ੀ ਤੋਂ ਬਗੈਰ ਕੋਈ ਤਰਮੀਮ ਨਹੀਂ ਕਰ ਸਕਦੇ। ਤੁਸੀਂ ਕੀ ਵਾਟਰ ਟੈਸਟ ਕਰਨ ਲੱਗੇ ਹੋ? ਤੁਸੀਂ ਚੁੰਡੀ ਵੜ ਕੇ ਦੇਖ ਰਹੇ ਹੋ ਕਿ ਮੈਂ ਇੰਨੀ ਕੁ ਸ਼ਰਾਰਤ ਕਰ ਲਵਾਂ ਔਰ ਉਹਦੇ ਬਾਅਦ ਮੈਂ ਹੋਰ ਵੱਡਾ ਕੰਮ ਖੋਲ ਦੇਵਾਂ ਤਾਂ ਕਿ ਮੈਂ ਗੁਰੂ ਘਰਾਂ ਦੇ ਵਿੱਚ ਵੜ ਕੇ ਕਬਜ਼ੇ ਕਰ ਲਵਾਂ। ਤੁਸੀਂ ਆਪ ਤਾਂ ਪਿੱਟਦੇ ਪਏ ਹੋ ਆਮ ਆਦਮੀ ਪਾਰਟੀ ਵਾਲੇ ਕਿ ਸੈਂਟਰ ਨੇ ਤੁਹਾਡੇ ਕੋਲੋਂ ਅਖਤਿਆਰ ਖੋਹ ਲਿਆ। ਤੁਸੀਂ ਸਾਰੀ ਸਟੇਟਾਂ 'ਚ, ਉਹ ਸ਼ਾਇਦ ਅਮਿਤ ਸ਼ਾਹ ਜੀ ਨੇ ਵੀ ਆਖਿਆ ਕਿ ਤੂੰ ਪਾਇਲਟ ਬਣ ਕੇ ਤੁਸੀਂ ਜਾ ਰਹੇ ਹੋ ਅਰਵਿੰਦ ਕੇਜਰੀਵਾਲ ਦੇ, ਔਰ ਸਪੋਰਟ ਇਕੱਠੀ ਕਰ ਰਹੇ ਹੋ ਕਿ ਰਾਜ ਸਭਾ 'ਚੋਂ ਬਿੱਲ ਨਹੀਂ ਪਾਸ ਹੋਣਾ ਚਾਹੀਦਾ ਜਿਹੜੇ IAS ਦੀ ਤਾਕਤ ਸੈਂਟਰ ਨੇ ਵਾਪਸ ਤੁਹਾਡੇ ਕੋਲੋਂ ਲੈ ਲਈ ਹੈ ਆਰਡੀਨੈਂਸ ਕਰਕੇ। ਮੈਂ ਸਮਝਦਾ ਵਾਂ ਇਹ ਉਤੋਂ ਹੀ ਅਮਾਊਂਟ ਕਰਦੀ ਹੈ। ਇੱਕ ਗੱਲ ਸਮਝ ਲੈਣਾ, ਤੁਹਾਡੇ ਤੁਸੀਂ BJP ਨਾਲ ਲੜ ਸਕਦੇ ਹੋ, ਅਕਾਲੀ ਦਲ ਨਾਲ ਲੜ ਸਕਦੇ ਹੋ, ਕਾਂਗਰਸ ਨਾਲ ਲੜ ਸਕਦੇ ਹੋ। ਧਰਮ ਦੀ ਸਿਆਸਤ ਨਾਲ 440 ਵੋਟ ਤੱਕ ਕਰੰਟ ਹੈ। ਮਿਹਰਬਾਨੀ ਕਰਕੇ ਇਸ ਪਾਸੇ ਮੂੰਹ ਨਾ ਕਰੋ, ਇਹਦੇ ਨਤੀਜੇ ਮਾੜੇ ਹੋਣਗੇ। ਕਿਸੇ ਕਿਸਮ ਦੀ ਇੰਟਰਫੇਰੈਂਸ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਬਰ ਸੁਣਨ ਨੂੰ ਮਿਲੀ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਜਰੀਵਾਲ ਦੀ ਕਠਪੁਤਲੀ ਸਿੱਖਾਂ ਦੇ ਲਈ ਬੜੀ ਫਿਕਰਮੰਦ ਦਿਖਾਈ ਦੇ ਰਹੀ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਲਈ ਬੜੇ ਉਹ ਵਿਸ਼ੇਸ਼ ਸੱਤਰ ਬੁਲਾ ਰਹੀ ਹੈ। ਸੋ ਮੈਨੂੰ ਇੱਦਾਂ ਲੱਗਦਾ ਕਿ ਸ਼ਾਇਦ ਉਹ ਇਸ ਗੱਲ ਨੂੰ ਭੁੱਲ ਗਏ ਨੇ ਕਿ ਪਿਛਲੇ ਦਿਨਾਂ 'ਚ ਗੁਰੂ ਦੀਆਂ ਗੋਲਕਾਂ ਤੇ ਮਜ਼ਾਕ ਕਰਨ ਵਾਲੇ ਲੋਕ ਅੱਜ ਗੁਰਦੁਆਰਿਆਂ ਦੇ ਪ੍ਰਬੰਧਾਂ ਲਈ ਸੁਪਨੇ ਲੈਣ ਲੱਗ ਰਹੇ। ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਫਿਕਰ ਲੱਗਾ ਕਿ ਗੁਰਬਾਣੀ ਦਾ ਪ੍ਰਸਾਰਣ ਕਿਵੇਂ ਕੀਤਾ ਜਾਣਾ। ਮੈਂ ਅੱਜ ਭਗਵੰਤ ਮਾਨ ਨੂੰ, ਉਹਦੀ ਸਰਕਾਰ ਨੂੰ ਤੇ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਤੱਕ ਗੁਰਬਾਣੀ ਸਾਰੀ ਸਮੁੱਚੀ ਕੁੱਲ ਦੁਨੀਆ ਦੇ ਅੰਦਰ ਫ੍ਰੀ ਮਿਲ ਰਹੀ ਆ। ਇਸ ਗੱਲ ਦੇ ਵਿੱਚ ਕਿਸੇ ਨੂੰ ਕੋਈ ਸ਼ੰਕਾ ਹੋਵੇ ਸਾਨੂੰ ਅਪਰੋਚ ਕਰ ਸਕਦਾ। ਦੂਸਰੀ ਗੱਲ, ਜਿਹੜੀ ਗੱਲ ਅੱਜ ਸਿੱਖਾਂ ਨਾਲ ਹੇਜ ਜਤਾਇਆ ਜਾ ਰਿਹਾ, ਜਿਹੜਾ ਵਿਸ਼ੇਸ਼ ਸੱਤਰ ਬੁਲਾਇਆ ਜਾ ਰਿਹਾ, ਭਗਵੰਤ ਮਾਨ ਜੀ ਜੇ ਕੰਮ ਕਰਨ ਵਾਲਾ ਤਾਂ ਇਹ ਕਰੋ ਕਿ ਜਿਹੜੀ ਜਵਾਨੀ ਨੂੰ ਤੁਸੀਂ ਡਿਬੜੂਗੜ੍ਹ ਬੰਦ ਕਰਕੇ ਰੱਖਿਆ ਤੇ ਸਾਲ ਵਾਸਤੇ ਕਾਲਾ ਕਾਨੂੰਨ ਲਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਿਹੜੇ ਨੌਜਵਾਨ ਬੰਦ ਆ, ਜੇ ਤੁਹਾਡੇ ਜੁਰਤ ਤੇ ਹਿੰਮਤ ਆ ਤਾਂ ਉਹਨਾਂ ਨੂੰ ਰਿਹਾ ਕਰਨ ਦਾ ਐਲਾਨ ਕਰੋ। ਤੇ ਇਹ ਜਿਹੜੀਆਂ ਤੁਸੀਂ ਇਹ ਸਾਜ਼ਿਸ਼ਾਂ ਕਰ ਰਹੇ ਹੋ, ਇਹ ਸਾਜ਼ਿਸ਼ਾਂ ਬਹੁਤ ਦੇਰ ਪਹਿਲਾਂ ਵੀ ਚੱਲਦੀਆਂ ਰਹੀਆਂ। ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖਾਂ ਦਾ ਰਾਜ ਸੀ ਤੇ ਸਿੱਖਾਂ ਨੇ ਆਪਣੇ ਧਾਰਮਿਕ ਮਾਮਲਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਖਲ ਵੀ ਬਰਦਾਸ਼ਤ ਨਹੀਂ ਕੀਤਾ। ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਇਤਿਹਾਸ ਇਹ ਕੁਝ ਕਹਿੰਦਾ ਕਿ ਕਿਸੇ ਵੀ ਤਰ੍ਹਾਂ ਦਾ ਬਾਹਰੀ ਦਖਲ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਸੁਪਰੀਮ ਕੋਰਟ ਆਪਣੇ ਆਪ ਦੇ ਅਧਿਕਾਰ ਦੇ ਚੁੱਕਾ ਕਿ ਉਹ ਕੁਝ ਵੀ ਕਰਨ ਦੇ ਸਮਰੱਥ ਹੈ, ਕੋਈ ਵੀ ਫੈਸਲਾ ਲੈਣ ਦੇ ਸਮਰੱਥ ਹੈ। ਜਿਹੜਾ ਕੁਝ ਤੁਸੀਂ ਕਰ ਰਹੇ ਹੋ ਇੱਕ ਨਾਟਕ ਹੈ, ਇੱਕ ਢੋਂਗ ਹੈ, ਜਿਹੜਾ ਕਿ ਸਮੇਂ ਦੀ ਬਰਬਾਦੀ ਹੈ ਤੇ ਹਾਲਾਤਾਂ ਤੋਂ ਨਿਗਾਹ ਹਟਾਉਣ ਵਾਸਤੇ ਤੁਹਾਡੇ ਜ਼ਬਰ ਜ਼ੁਲਮ ਦੇ ਖਿਲਾਫ ਹਾਹਾਕਾਰ ਜਿਹੜੀ ਮੱਚੀ ਪਈ ਆ। ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਟਵੀਟ ਕਰਕੇ ਆਲ ਇੰਡੀਆ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਦਾ ਮਤਾ ਲਿਆਉਣ ਦੀ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਵਿਸ਼ੇਸ਼ ਸੈਸ਼ਨ ਵਿੱਚ ਗੱਲ ਕਹੀ ਗਈ ਆ, ਇਹ ਬੜੀ ਵਡਭਾਗੀ ਔਰ ਇਹ ਬੜਾ ਇੱਕ ਚੈਲੰਜ ਆ ਸਿੱਖ ਕੌਮ ਨੂੰ, ਕਿਉਂਕਿ ਤਾਂ ਸਿੱਧੀ ਦਖਲਅੰਦਾਜ਼ੀ ਆ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ। ਦੂਜੀ ਗੱਲ ਇਹ ਵੀ ਆ ਵੀ ਇਹ ਤਾਂ ਆਲ ਇੰਡੀਆ ਗੁਰਦੁਆਰਾ ਐਕਟ ਆ, ਇਹਦੇ 'ਚ ਹਿਮਾਚਲ ਵੀ ਆ, ਇਹਦੇ 'ਚ ਚੰਡੀਗੜ੍ਹ ਵੀ ਆ ਤੇ ਇਸ ਕਿਸਮ ਦੀ ਸੋਧ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਜੇ ਹੈ ਤਾਂ ਪਾਰਲੀਮੈਂਟ ਵਿੱਚ ਕੋਲ ਆ। ਜਦੋਂ ਦਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਪੰਜਾਬ, ਹਰਿਆਣਾ ਤੇ ਹਿਮਾਚਲ, ਚੰਡੀਗੜ੍ਹ ਸਾਰੇ ਗੁਰਦੁਆਰੇ ਪੈਂਦੇ ਨੇ। ਸੋ ਵੱਖਰੀ ਗੱਲ ਆ ਵੀ ਹੁਣ ਹਰਿਆਣਾ ਅਲੱਗ ਹੋਇਆ ਤੇ ਮੈਂ ਸਮਝਦਾ ਕਿ ਐਸੀ ਸੋਚ ਜਿਹੜੀ ਕਰਨ ਦਾ ਹੱਕ ਹੀ ਨਹੀਂ ਰੱਖਦੇ ਔਰ ਬੇਲੋੜੇ ਵਿਵਾਦ ਖੜੇ ਕਰਨੇ। ਔਰ ਇੱਕ ਪਰੰਪਰਾ ਮਾਸਟਰ ਤਾਰਾ ਸਿੰਘ ਨਹਿਰੂ ਐਕਟ ਤੋਂ ਬਾਅਦ ਕਿ ਹੁਣ ਤੱਕ ਜਦੋਂ ਵੀ ਕੋਈ ਸੋਧ ਹੋਈ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਹੀ ਹੋਈ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਤੋਂ ਬਿਨਾਂ, ਭਰੋਸੇ ਵਿੱਚ ਲਏ ਬਿਨਾਂ ਐਸਜੀਪੀਸੀ ਨੂੰ ਇਸ ਤਰ੍ਹਾਂ ਦੀ ਕੋਈ ਸੋਧ ਦੀਆਂ ਗੱਲਾਂ ਕਰਨੀਆਂ ਸਰਾਸਰ ਸਿੱਖਾਂ ਦੇ ਮਸਲਿਆਂ 'ਚ ਦਖਲਅੰਦਾਜ਼ੀ ਆ। ਔਰ ਮੈਂ ਸਮਝਦਾ ਕਿ ਬੇਲੋੜੇ ਵਿਵਾਦ ਖੜੇ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਬੀਤੇ ਦਿਨੀ ਲੰਡਨ ਵਿੱਚ ਕਤਲ ਕੀਤੇ ਗਏ ਅਵਤਾਰ ਸਿੰਘ ਖੰਡਾ ਦੇ ਘਰ ਉਹਨਾਂ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉੱਥੋਂ ਦੀ ਸਰਕਾਰ ਤੋਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਜਦੋਂ ਖੰਡਾ ਸਾਹਿਬ ਬਲੈਚ ਦੇ ਵਿੱਚ ਬੈਠੇ ਹੈ ਤੇ ਇਸ ਤੋਂ ਪਹਿਲਾਂ ਐਤਕੀ 2022 ਦੇ ਵਿੱਚ
ਦਸੰਬਰ ਦੀ ਨੂੰ 2 ਰਸ਼ੀਅਨ ਜਿਹੜੇ हुकूमत नालों टुट गए सीगे, भगौड़े सीगे रूस की हुकूमत तो। एक सीगा पेवल एंटोनोफ, दूजा सीगा वल्डमीर बेडनोफ। इन्हां नूं उड़ीसा दे विच मार दिता गया सीगा। मैं सेंटर नूं भी लिखिया, उड़ीसा की गौरमेंट नूं भी लिखिया कि इहदा पता करो कि ये किहड़ियां हालतां दे विच इन्हां नूं मारिया गया। फिर 2006 दे विच एक रूस का लेफ्टिनेंट कर्नल एलेक्जेंडर लिटनिकोव वो भगौड़ा होके जिवें ठंडा जी ने असाइलम शरणार्थी बने सीगे, उस तरह उत्थे शरणार्थी सीगा। पर रूस की जिहड़ी इंटैलीजेंस सिस्टम है उसने उसनूं इहो जी दवाई दी कि उसनूं बिल्कुल उहदा खात्मा करता बरतानिया दे विच। ते जिहड़ी इंडिया की इंटैलीजेंस है, खुफिया एजेंसी है, रूस की इंटैलीजेंस एजेंसी है, इन्हां दे बहुत नेड़ दे संबंध है। ते जिहड़ी भाई खंडे की मौत हुंदी है ये भी बहुत शक के घेरे च है, जो करके अजे तक सरकार सानू सेंटर की दीप सिंह सिद्धू बारे नहीं दस सकी कि उन्हां दी मौत किवें हुई है, ना मूसेवाल साहब का दस्सिया। ते असीं बरतानिया नूं चिट्ठी लिखी है कि जी पता करके दिओ, जो करके रूस का एक लेफ्टिनेंट कर्नल भी रूस की खुफिया एजेंसी ने तुहाडे बरतानिया दे विच मारता सी। ये बड़ियां गहरियां गल्लां हैगियां और इस दा जवाब मोदी साहब फ्रांस भी गए हैं, हुण अमेरिका जा रहे हैं। उत्थे मोदी साहब नूं ये जवाब देने पैणगे कि अवतार सिंह खंडे की मौत किवें हुई है, इहदे विच NIA दा की हथ है, ते किवें रूस तो जो कुछ तुसीं सिख के आए हो अवतार सिंह खंडे नूं कोई इहो जी चीज़ तां नहीं देती जिहदे नाल उहदी मौत हो जाए। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਉਹਨਾਂ ਦੇ ਵਿਰੋਧ ਦੇ ਮੱਦੇਨਜ਼ਰ ਉਹਨਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪੰਜਾਬ ਵਿੱਚ ਰੈਲੀ ਤੋਂ ਪਹਿਲਾਂ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦੂਜੇ ਪਾਸੇ ਹਰਿਆਣਾ ਵਿੱਚ ਗ੍ਰਹਿ ਮੰਤਰੀ ਦੀ ਸੁਰੱਖਿਆ ਲਈ 30 SP ਅਤੇ 30 ਦੇ ਕਰੀਬ DSP RAF ਦੀਆਂ 5 ਯੂਨਿਟਾਂ ਅਤੇ ਕਈ ਜ਼ਿਲ੍ਹਿਆਂ ਦੇ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਸ਼ਾਹ ਨੇ ਕੇਂਦਰ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਨ ਕਰਕੇ ਕੀਤੀ। ਸ਼ਾਹ ਨੇ ਕਿਹਾ ਕਿ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਤਿਰੰਗੇ ਦੇ ਤਿੰਨੋਂ ਰੰਗ ਨਜ਼ਰ ਆਉਂਦੇ ਹਨ। ਭਗਵਾ ਰੰਗ ਸ਼ਹੀਦਾਂ ਦੀ ਕੁਰਬਾਨੀ ਦੇ ਅਰਥਾਂ ਵਿੱਚ ਦੇਖਿਆ ਜਾਂਦਾ ਹੈ, ਚਿੱਟਾ ਰੰਗ ਗੁਰੂਆਂ ਦੇ ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਵਿੱਚ ਦੇਖਿਆ ਜਾਂਦਾ ਹੈ ਅਤੇ ਜਦੋਂ ਅੰਨ ਦੇਣ ਵਾਲੇ ਦੇਸ਼ ਦੇ ਗੋਦਾਮਾਂ ਨੂੰ ਭਰਦੇ ਹਨ ਤਾਂ ਸਾਨੂੰ ਹਰਾ ਰੰਗ ਵੀ ਵੇਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਦੇਸ਼ ਭਗਤੀ, ਬਰਾਬਰੀ ਅਤੇ ਸਦਭਾਵਨਾ ਦਾ ਪਾਠ ਪੜ੍ਹਾਇਆ। ਇਸ ਦੇ ਚੱਲਦਿਆਂ ਪੰਜਾਬ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰ ਸੰਕਟ ਵਿੱਚ ਪੂਰੇ ਦੇਸ਼ ਦੀ ਰਾਖੀ ਕੀਤੀ ਹੈ। ਅਮਿਤ ਸ਼ਾਹ ਨੇ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਸ਼ਾਹ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਆਮ ਆਦਮੀ ਪਾਰਟੀ ਵਰਗੀ ਖਾਲੀ ਵਾਅਦਿਆਂ ਵਾਲੀ ਸਰਕਾਰ ਨਹੀਂ ਦੇਖੀ। ਇੱਥੋਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਰ ਦਾ ਦੌਰਾ ਕਰਵਾਉਂਦਾ ਹੈ। ਮੁੱਖ ਮੰਤਰੀ ਦਾ ਸਾਰਾ ਸਮਾਂ ਕੇਜਰੀਵਾਲ ਦੇ ਦੌਰੇ ਤੇ ਹੀ ਲੰਘ ਜਾਂਦਾ ਹੈ, ਜਿਸ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਰ ਮੁੱਖ ਮੰਤਰੀ ਕੋਲ ਪੰਜਾਬ ਲਈ ਸਮਾਂ ਨਹੀਂ ਹੈ। सबसे पहले मैं यहाँ की आम आदमी पार्टी की सरकार की बात करना चाहता हूँ। माताओं, भाइयों, बहनों, ये आम आदमी पार्टी जैसी खोखले वादे करने वाली कोई सरकार मैंने मेरे जीवन में नहीं देखी। यहाँ के मुख्यमंत्री, उनके पास एक ही काम है
केजरीवाल जी को अगर मद्रास जाना है तो विमान लेकर दिल्ली जाना, उनको लेकर चेन्नई चले जाना। कलकत्ता जाना है तो विमान लेकर दिल्ली जाना, विमान में बिठाकर कलकत्ते पहुंचाना। देश भर का केजरीवाल का दौरा पंजाब के मुख्यमंत्री कराते हैं। मुझे तो कई बार मालूम ही नहीं पड़ता ये मुख्यमंत्री साहब है या पायलट है, इसका अंतर ही मालूम नहीं पड़ता। उनका पूरा समय केजरीवाल के दौरे में जाता है और इसके कारण पंजाब की कानून और व्यवस्था बद से बदतर होती जा रही। यहां पर लोग सुरक्षित नहीं है, नशे का कारोबार बढ़ रहा है, किसानों की तकलीफें बढ़ रही है, मगर सीएम साहब के पास इसके लिए कोई समय नहीं है। श्री अकाल तख्त साहिब के नव नियुक्त जथेदार सिंह साहिब ज्ञानी रघबीर सिंह 22 जून ਨੂੰ अपने नवे अहुदे की सेवा संभालणगे। ਇਹ जानकारी श्रोमणी कमेटी ने सांझी की है। श्रोमणी कमेटी ने फेसबुक पर एक पोस्ट सांझी करदਿਆਂ लिखिया कि श्रोमणी गुरुद्वारा प्रबंधक कमेटी की अंतरिम कमेटी वालों श्री अकाल तख्त साहिब के जथेदार नियुक्त किए गए सिंह साहिब ज्ञानी रघबीर सिंह 22 जून ਨੂੰ सेवा संभालणगे। श्रोमणी कमेटी के प्रधान एडवोकेट हरजिंदर सिंह धामी ने दस्सिया कि सिंह साहिब जथेदार ज्ञानी रघबीर सिंह के श्री अकाल तख्त साहिब के जथेदार वजों सेवा संभालण संबंधी 22 जून ਨੂੰ श्री अकाल तख्त साहिब विखे सवेरे 10 बजे समागम रखा गया है, जिस विच समूह पंथक जथेबंदियां, निहंग सिंह दलां, सिख संप्रदावां, गुरमत टकसालां, सिख संस्थावां के नुमाइंदियां सने पंथक आगू, संत महापुरुष ते संगतां शामिल होणगीआं। एडवोकेट धामी ने पंथक शख्सियतां नूं समागम विच पहुंचण दी अपील की। इसे दौरान श्रोमणी कमेटी के सकत्तर सरदार प्रताप सिंह ने दस्सिया कि श्रोमणी कमेटी वालों सेवा संभाल समागम दीआं तैयारियां कीतीआं जा रहीआं हन, जिस संबंध में श्री दरबार साहिब के मैनेजर वालों सद्दा पत्र भेजे जा रहे हैं। दस दी कि बीते दिनी श्रोमणी गुरुद्वारा प्रबंधक कमेटी ने अंतरिम बोर्ड की एमरजेंसी मीटिंग में ज्ञानी हरप्रीत सिंह नूं श्री अकाल तख्त साहिब के कार्यकारी जथेदार के अहुदे तो हटा दिता सी, पर तख्त श्री दमदमा साहिब के जथेदार बने रहणगे। उन्हां दी थां तख्त श्री केसगढ़ साहिब के जथेदार ज्ञानी रघबीर सिंह नूं श्री अकाल तख्त साहिब का जथेदार नियुक्त किया गया सी। दल खालसा का हरदीप सिंह निज्जर के कतल ते बयान सामने आया है। गजिंदर सिंह ने कहा कि खबर ते यकीन करने का दिल नहीं करता है। उन्होंने कहा कि हाकमां नूं जरूर कहना चाहांगा कि इदां मारे असीं नहीं मरांगे। साडे सिंघां दे सीने विच उतारी गई तुहाडी हर गोली कई नवे योद्धे पैदा करेगी, जो डुले खून के हर कतरे का हिसाब लैणगे। गुरबाणी के प्रसारण समेत होर मुद्दों नूं लैके पंजाब कैबिनेट की मीटिंग तो बाद मुख मंत्री भगवंत सिंह मान ने वड्डा ऐलान किया है। उन्होंने दस्सिया कि असीं दा सिख गुरुद्वारा सोध एक्ट 2023 लैके आ रहे हैं, जिस मुताबक फ्री गुरबाणी के प्रसारण का अधिकार सब नूं मिलेगा। उन्होंने कहा कि इसका प्रबंधन श्रोमणी गुरुद्वारा प्रबंधक कमेटी ही करेगी। मुख मंत्री ने दस्सिया कि नवे सोधे हुए एक्ट विच साफ तौर पर लिखिया होया है कि प्रसारण के अद्धे घंटे पहलां ते अद्धे घंटे बाद किसी तरह के विज्ञापन चलाउण की इजाजत नहीं होगी। जेकर किसी ने चलाया तो उसके खिलाफ कार्रवाई की जाएगी। एक्ट विच भी साफ तौर पर लिखा गया है। मुख्यमंत्री ने गुरुद्वारा एक्ट विच सोध करने के अधिकार नूं लैके भी सुप्रीम कोर्ट के हुक्मां का हवाला दिता। मुख्यमंत्री भगवंत सिंह मान ने तंज कसदे हुए कहा कि 11 साल बाद भी श्रोमणी गुरुद्वारा प्रबंधक कमेटी दीआं चोणां हुण तक नहीं हुईआं हन, यानी मौजूदा कमेटी कार्यकारी कमेटी है। जदों ये कार्यकारी जथेदार नूं उतार सकते हैं तो कार्यकारी कमेटी किवें फैसले लै सकदी है। मान ने इल्ज़ाम लगाया है कि गुरुद्वारा चोण कमीशन को केंद्र सरकार स्टाफ नहीं दे रही है, वो किवें काम करेगा। ये सारा कुछ अकाली दल बीजेपी की मदद नाल कर रहा है। सचखंड श्री हरमंदर साहब जी तो जी गुरबाणी आउंदी है, उहदे प्रसारण के अधिकार खरीद ले। गुरबाणी सबदी सांझी है, मनुखता के भले दी है। इट शुड बी फ्री टू एयर एंड फ्री ऑफ कॉस्ट। कोई पैसा नहीं लगना चाहिए। इत्ते गुरु नानक साहब ने लिखी है भगतां दी बाणियां दे विच गुरुआं दी जिहड़ी सिक्ख्या है वो तो प्रचार प्रसार करना चाहिए। श्रोमणी कमेटी को प्रचार प्रसार करने का बहुत बड़ा बजट है, होर की करते हैं। जदों असीं ये कहता तो कहंदे जी टेंडर करांगे इस बार, क्योंकि जुलाई 2023 च एग्रीमेंट खत्म हो रहा है बादलों के चैनल नालों। ताइयों ये सानू लिया पै रहा कि जे ना किया इस बार कुछ
तो फिर 10-11 साल वास्ते गहने रख देना उन्होंने सारा कुछ। जिमें मसंदा तो गुरुद्वारे छड़ाए सी, ये मॉडर्न मसंदा तो असी पवित्र गुरबाणी छड़ाउणी है। तो उहदे वास्ते असी वकील बुलाए, बड़े बड़े वकीलों नाल सलाह मशवरे किए। तो मैं तुहानूं दसना चाहना कि सुप्रीम कोर्ट का एक ऑर्डर है, अपना सुप्रीम कोर्ट का ऑर्डर अस तुहानूं दे देंगे। जदों हरियाणे गुरुद्वारा प्रबंधक कमेटी बन रही सी तां पंजाब वाली गुरुद्वारा प्रबंधक कमेटी, श्रोमणी गुरुद्वारा प्रबंधक कमेटी गई तो उन्होंने कहा जी ये तो इंटरस्टेट एक्ट है, स्टेट किवें बना सकती, असीं बना सकते हैं। सुप्रीम कोर्ट ने क्लीयर करता इट इज़ नॉट ए इंटरस्टेट एक्ट, इट इज़ ए स्टेट एक्ट। हरियाणा अपनी बना सकता, दिल्ली की अपनी हैगी है पहले, पंजाब अपनी बना, स्टेट एक्ट है जी। जे धामी साहब सुनते हो तो स्टेट एक्ट है सारे, तुसी वकील हो। मन हैरानी है मैनूं, अज सवेर दे लगे पे ने केंद्रीय एक्ट है, ना केंद्र फैसला लवे, नाले तक कहते आनंदपुर साहब के मते सारे फैसले कहते पंजाब लवे। मैनू कहते रहंदे ने फैसले सारे दिल्ली तो आउंदे ने, हुण कहंदे ने ये दिल्ली फैसला लवे, इत्थे ना करो। जिद्दे तां इन्हां नूं फायदा हुंदा होवे उहदे दिल्ली फैसला कर ले, जिद्दे इन्हां नूं कोई नुकसान हुंदा होवे उहदे भगवंत मान माड़ा हो गया।